ਮੁਹਾੜ ਮੁਸ਼ਤਾਕ ਸੂਫੀ ਹੋਰਾਂ ਦੀ ਕਿਤਾਬ। ਇਸ ਕਿਤਾਬ ਨੂੰ ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ ਵੱਲੋਂ ਸ਼ਾਇਆ ਕੀਤਾ ਗਿਆ ਹੈ। ਇਹ ਕਿਤਾਬ ਜੁਲਾਈ 2021 ਦੇ ਵਿੱਚ ਸ਼ਾਇਆ ਹੋਈ। ਪਹਿਲੇ ਅਸੀਂ ਇਸ ਕਿਤਾਬ ਦੀ ਸਾਰਣੀ ਵੇਖਦੇ ਹਾਂ ਅਤੇ ਫਿਰ ਵੇਖਦੇ ਹਾਂ ਕਿ ਇਸ ਕਿਤਾਬ ਅੰਦਰ ਕੀ ਬਿਆਨ ਕੀਤਾ ਗਿਆ। ਇਸ ਕਿਤਾਬ ਨੂੰ 9 ਬਾਬਾਂ ਦੇ ਵਿੱਚ ਵੰਡਿਆ ਗਿਆ ਹੈ। ਪਹਿਲਾ ਬਾਬ ਬਿਆਨੀਆਂ ਰੀਤ ਦੇ ਅੰਗ ਰੰਗ ਦੇ ਹਵਾਲੇ ਨਾਲ ਹੈ। ਦੂਜੇ ਬਾਬ ਵਿੱਚ ਕਿੱਸੇ ਵਿੱਚ ਸਰਾਪਾ ਤੇ ਸਰਾਪੇ ਵਿੱਚ ਨਾਰ। ਤੀਜਾ ਬਾਬ ਹੁਸਨ ਮੈਦਾਨ ਤੇ ਸ਼ਾਹ ਸਵਾਰ ਕਾਮ ਮੇਲ ਤੇ ਹਿੰਸਾ। ਚੌਥਾ ਬਾਬ ਹੀਰ ਤੇ ਰਾਂਝਾ ਮਰਦਾਨਾ ਜਣੀ ਤੇ ਜ਼ਨਾਨਾ ਜਣਾ। ਪੰਜਵਾਂ ਬਾਬ ਹੀਰ ਰਾਠਾਚਾਰੀ ਤੇ ਸਮਾਜੀ ਕਦਰਾਂ। ਛੇਵਾਂ ਬਾਬ ਰਾਂਝਾ ਕੁਝ ਕ੍ਰਿਸ਼ਨ ਸਹੀ ਪਰ ਹੀਰ ਰਾਧਾ ਨਹੀਂ। ਸੱਤਵਾਂ ਬਾਬ ਇਸ਼ਕ ਜ਼ਾਤੀ ਹੋਣ ਦੀ ਨਫੀ ਕਿਉਂ। ਅੱਠਵਾਂ ਬਾਬ ਹੀਰ ਸਾਂਝੀ ਵਸੋਂ ਰੂਹਾਨੀ ਰੀਤ ਤੇ ਠੋਸ ਹਯਾਤੀ ਦੀ ਮੰਤਕ। ਨੌਵਾਂ ਤੇ ਅਖੀਰਲਾ ਬਾਬ ਪੇਟੋਂ ਜਾਈ ਅੱਗ ਤੇ ਪੇਕਾ। ਹੀਰ ਰਾਂਝਾ ਦਾ ਜਿਹੜਾ ਕਿੱਸਾ ਹੈ ਉਸ ਨੂੰ ਦਮੂਦਰ, ਵਾਰਿਸ ਸ਼ਾਹ ਤੇ ਹੋਰ ਕਈ ਸ਼ਾਇਰਾਂ ਨੇ ਲਿਖਿਆ। ਮੁਸ਼ਤਾਕ ਸੂਫੀ ਹੋਰਾਂ ਨੇ ਇਸ ਕਿਤਾਬ ਦੇ ਵਿੱਚ ਦਮੂਦਰ ਤੇ ਵਾਰਿਸ ਸ਼ਾਹ ਵਿਚਕਾਰ ਪੌਣੇ 200 ਵਰ੍ਹਿਆਂ ਦੀ ਵਿੱਥ ਹੋਣ ਦੇ ਸਮੇਂ ਨੂੰ ਵੀ ਤੇ ਉਹਦੇ ਅੰਦਰ ਆਈਆਂ ਤਬਦੀਲੀਆਂ ਤੇ ਫਿਰ ਉਹ ਤਬਦੀਲੀਆਂ ਕਿਵੇਂ ਹੀਰ ਰਾਂਝੇ ਦੇ ਕਿੱਸੇ ਉੱਤੇ ਅਸਰ ਕਰਦੇ ਰਹੀਆਂ ਉਸ ਨੂੰ ਮੌਜ਼ੂ ਬਣਾਇਆ ਹੈ। ਹੀਰ ਰਾਂਝਾ ਮੁਹਾੜ ਦੇ ਵਿੱਚ ਕਿਵੇਂ ਨਜ਼ਰ ਆਉਂਦਾ ਹੈ ਤੇ ਹੀਰ ਦੇ ਕਿਰਦਾਰ ਨੂੰ ਤੇ ਹੀਰ ਰਾਂਝਾ ਦੀ ਕਹਾਣੀ ਨੂੰ ਵੱਖ-ਵੱਖ ਸ਼ਾਇਰਾਂ ਨੇ ਕਿਵੇਂ ਬਿਆਨਿਆ ਤੇ ਉਹਨਾਂ ਨੂੰ ਤਨਕੀਦੀ ਰੰਗ ਨਾਲ ਮੁਸ਼ਤਾਕ ਸੂਫੀ ਹੋਰਾਂ ਨੇ ਕਿਵੇਂ ਜਾਂਚਿਆ ਪਰਖਿਆ, ਇਹਦੇ ਵਿੱਚ ਭਰਵਾਂ ਉਹਦਾ ਵੇਰਵਾ ਮਿਲਦਾ ਹੈ। ਮੁਸ਼ਤਾਕ ਸੂਫੀ ਹੋਰੀ ਪੰਜਾਬੀ ਸੇਵਕ, ਪੰਜਾਬੀ ਸ਼ਾਇਰ ਤੇ ਨਕਾਦ ਦੇ ਹਵਾਲੇ ਨਾਲ ਇੱਕ ਵੱਡਾ ਨਾਂ ਨੇ। ਅਸੀਂ ਇਸ ਕਿਤਾਬ ਨੂੰ ਬਾਬਾਂ ਦੇ ਵਿੱਚ ਜਿਵੇਂ ਵੰਡਿਆ ਗਿਆ ਉਵੇਂ ਉਹਦੇ ਵਿੱਚੋਂ ਕੁਛ ਸ਼ੈਵਾਂ ਡਿਸਕਸ ਕਰਾਂਗੇ ਤੇ ਦੇਖਦੇ ਹਾਂ ਕਿ ਪਹਿਲੇ ਬਾਬ ਦੇ ਵਿੱਚ ਬਿਆਨੀਆਂ ਰੀਤ ਦੇ ਅੰਗ ਰੰਗ ਵਿੱਚ ਹੀਰ ਰਾਂਝੇ ਦੇ ਕਿੱਸੇ ਦੀ ਬੁੰਤਰ ਬਿਆਨ ਤੇ ਮਤਨ ਦੇ ਅੰਗ ਰੰਗ ਨੂੰ ਪਰਖਿਆ ਗਿਆ ਹੈ। ਮੁਸ਼ਤਾਕ ਸੂਫੀ ਹੋਰਾਂ ਦਾ ਮੰਨਣਾ ਹੈ ਦਮੂਦਰ ਨੇ ਆਪਣੇ ਕਿੱਸੇ ਵਿੱਚ ਮਜ਼ਹਬੀ ਰੰਗ ਨਹੀਂ ਚੜ੍ਹਨ ਦਿੱਤਾ ਤੇ ਉਹਨਾਂ ਨੇ ਆਪਣੇ ਕਿੱਸੇ ਰਾਹੀਂ ਰਵਾਦਾਰੀ ਤੇ ਸੈਕੂਲਰਿਜ਼ਮ ਦੀ ਉਚੇਰੀ ਮਿਸਾਲ ਦਿੱਤੀ ਹੈ, ਜਦ ਕਿ ਵਾਰਿਸ ਸ਼ਾਹ ਦਾ ਮਾਮਲਾ ਇਸ ਤੋਂ ਉਲਟ ਹੈ। ਇਹ ਕਿਵੇਂ ਹੋਇਆ, ਇਸ ਦੇ ਪਿੱਛੇ ਕੀ ਸਿਆਸੀ ਤੇ ਸਮਾਜੀ ਪਿਛੋਕੜ ਸੀ, ਉਸ ਨੂੰ ਬੜੇ ਸੁਚੱਜਵੇਂ ਅੰਦਾਜ਼ ਨਾਲ ਪਰਖ ਕਰਕੇ ਬਿਆਨਿਆ ਗਿਆ ਹੈ। ਅਕਬਰ ਨੇ ਆਪਣੇ ਰਾਜ ਵਿੱਚ ਸ਼ਾਹੀ ਰਿਆਸਤ ਨੂੰ ਮਜ਼ਹਬ ਤੋਂ ਵੱਖਰਾ ਕਰ ਦਿੱਤਾ ਸੀ, ਜਿਸ ਕਰਕੇ ਉਸ ਸਮੇਂ ਦੇ ਲਿਖਣ ਵਾਲਿਆਂ ਦੀ ਲਿਖਤ ਵਿੱਚ ਵੀ ਇਹ ਪੱਖ ਮਿਲਦਾ ਹੈ। ਅਕਬਰ ਰਾਜ ਬਾਰੇ ਜ਼ਿਕਰ ਹੀਰ ਦਮੂਦਰ, ਵਾਰਿਸ ਸ਼ਾਹ ਦੀ ਲਿਖੀ ਹੀਰ ਤੇ ਹਾਫਿਜ਼ ਬਰਖੁਰਦਾਰ ਦੇ ਕਿੱਸਾ ਸਾਹਿਬਾਂ ਵਿੱਚ ਜੋ ਚੋਖਾ ਜ਼ਿਕਰ ਮਿਲਦਾ ਹੈ ਉਸ ਨੂੰ ਮੁਸ਼ਤਾਕ ਸੂਫੀ ਹੋਰਾਂ ਨੇ ਬਿਆਨਿਆ ਹੈ। ਅਕਬਰ ਰਾਜ ਤੋਂ ਬਾਅਦ ਸਮਾਜ ਵਿੱਚ ਚੋਖੀ ਤਬਦੀਲੀ ਆਈ ਤੇ ਨਜ਼ਰੀਆਤ ਵੀ ਬਦਲ ਗਏ, ਜਿਵੇਂ ਕਿ ਮੁਸ਼ਤਾਕ ਸੂਫੀ ਹੋਰੀ ਆਪਣੇ ਵਿਚਾਰ ਇੰਝ ਸਾਂਝੇ ਕਰਦੇ ਨੇ। ਅਕਬਰ ਪਿੱਛੋਂ ਜੋੜਵਾਂ ਤਿਰਲਾਵਾਂ ਵਰਤਾਰਾ ਸਹਿਜੇ ਸਹਿਜੇ ਮਾੜਾ ਹੁੰਦਾ ਗਿਆ। ਗੈਰ ਮੁਸਲਮਾਨਾਂ ਦੇ ਤਕੜੇ ਹੋਣ ਦਾ ਡਰ, ਹਾਕਮ ਮੇਲ ਨੂੰ ਸੋੜੀ ਸ਼ਨਾਖਤ, ਅਕੀਦਾ ਪ੍ਰਸਤੀ,
ਕੱਟੜਪਨ ਤੇ ਤੰਗ ਨਜ਼ਰੀ ਵੱਲ ਤਰੀਕਣ ਲੱਗਾ। ਬਾਦਸ਼ਾਹ ਤੇ ਮੁੱਲਾ ਆਲਮ ਦੀ ਪੁਰਾਣੀ ਸਾਂਝ ਤਾਜ਼ਾ ਤੇ ਪਕੇਰੀ ਹੋਣ ਲੱਗ ਪਈ। ਮੁਸਲਮਾਨ ਦਰਬਾਰੀ ਤੇ ਗੈਰ ਦਰਬਾਰੀ ਅਸ਼ਰਾਫੀਆ ਨੂੰ ਗੈਰ ਮੁਸਲਮਾਨ ਅਸ਼ਰਾਫੀਆ ਦੀ ਵਿਧੀ ਸਮਾਜੀ ਤੇ ਮਾਲੀ ਹੈਸੀਅਤ ਤੋਂ ਖਤਰੇ ਦੀ ਹਵਾੜ ਆਉਣ ਲੱਗ ਪਈ। ਜਦੋਂ ਉਹਨਾਂ ਦੀ ਸਮਾਜੀ ਤੇ ਮਾਲੀ ਹੈਸੀਅਤ ਵੱਧ ਗਈ ਤੇ ਫਿਰ ਉਹਦੇ ਵਿੱਚ ਕੀ ਹਾਲਾਤ ਜਿਹੜੇ ਨੇ ਉਹ ਤਬਦੀਲੀਆਂ ਆਉਣ ਲੱਗ ਪਈਆਂ। ਇਸ ਦੇ ਹਵਾਲੇ ਨੇ ਮੁਸ਼ਤਾਕ ਸੂਫੀ ਹੋਰਾਂ ਨੇ ਬਿਆਨ ਕੀਤਾ। ਇਹ ਜੋ ਅਸੀਂ ਇਬਾਰਤ ਪੜ੍ਹੀ ਇਹ ਸਫਾ ਨੰਬਰ 14 ਤੋਂ ਹੈ। ਮਜ਼ਹਬੀ ਹਵਾਲੇ ਨਾਲ ਲਿਖਤਾਂ ਵਿੱਚ ਕਿਵੇਂ ਰੰਗ ਚੜ੍ਹਨ ਲੱਗ ਪਿਆ, ਇਸ ਦਾ ਨਤਾਰਾ ਮੁਹਾੜ ਵਿੱਚ ਭਰਵਾਂ ਕੀਤਾ ਗਿਆ ਹੈ ਤੇ ਨਾਲ ਨਾਲ ਤਾਰੀਖ ਦੇ ਢੁਕਵੇਂ ਹਵਾਲੇ ਵੀ ਦਿੱਤੇ ਗਏ ਨੇ ਤਾਂ ਜੋ ਲਿਖਤ ਨੂੰ ਦਲੀਲਾਂ ਦੇ ਨਾਲ ਤੇ ਠੋਸ ਅੰਦਾਜ਼ ਨਾਲ ਸਾਹਮਣੇ ਲਿਆਂਦਾ ਜਾਵੇ। ਇਸ ਬਾਬ ਵਿੱਚ ਮੁਸ਼ਤਾਕ ਸੂਫੀ ਹੋਰਾਂ ਨੇ ਮਜ਼ਹਬ ਦਾ ਰੰਗ ਕਿਹੜੇ ਸ਼ਾਇਰਾਂ 'ਤੇ ਕਿਵੇਂ ਅਸਰਅੰਦਾਜ਼ ਹੋਇਆ ਉਸ ਦਾ ਵੀ ਵੇਰਵਾ ਕੀਤਾ ਹੈ ਤੇ ਉਹਨਾਂ ਸ਼ਾਇਰਾਂ ਨੂੰ ਵੀ ਸਲਾਹਿਆ ਹੈ ਜਿਨ੍ਹਾਂ ਨੇ ਸਮਾਜੀ ਰਹਿਤਲੀ ਏਕਤਾ ਨੂੰ ਬਿਆਨਿਆ। ਦੂਜਾ ਬਾਬ ਕਿੱਸੇ ਵਿੱਚ ਸਰਾਪਾ ਤੇ ਸਰਾਪੇ ਵਿੱਚ ਨਾਰ। ਕਿਸੇ ਵੀ ਕਿੱਸੇ ਦੀ ਇੱਕ ਵੱਡੀ ਖੂਬੀ ਸਰਾਪਾ ਨਗਾਰੀ ਨੂੰ ਸਮਝਿਆ ਜਾਂਦਾ ਹੈ। ਫਾਰਸੀ ਜ਼ੁਬਾਨ ਤੋਂ ਇਹ ਮੁਕਾਮੀ ਕਿੱਸਾ ਨਗਾਰਾਂ ਨੇ ਅਪਣਾਈ ਖੂਬੀ ਹੈ ਤੇ ਕਿੱਸੇ ਦੇ ਪਾਤਰਾਂ ਦੇ ਮੁਹਾਂਦਰੇ ਜ਼ਾਹਿਰ ਤੇ ਬਾਤਿਨ ਨੂੰ ਵੀ ਦੱਸਿਆ ਜਾਂਦਾ ਹੈ। ਹਾਫਿਜ਼ ਬਰਖੁਰਦਾਰ ਸਰਾਪਾ ਨਗਾਰੀ ਦਾ ਮੋਢੀ ਹੈ ਜਿਸ ਨੇ ਫਾਰਸੀ ਤੋਂ ਅਸਰ ਲਿਆ ਹੈ। ਜਿਵੇਂ ਸਰਾਪੇ ਦੀ ਗੱਲ ਹੁੰਦਿਆਂ ਹੀ ਹੀਰ ਸਾਹਿਬਾਂ, ਸੋਹਣੀ ਤੇ ਸੱਸੀ ਦੇ ਕਿੱਸੇ ਤੇ ਉਹਨਾਂ ਦੇ ਸਰਾਪੇ ਚੇਤੇ ਆਉਂਦੇ ਨੇ ਤੇ ਵਾਰਿਸ ਸ਼ਾਹ ਦਾ ਉਲੀਕਿਆ ਹੀਰ ਸਰਾਪਾ ਜੱਗ ਵਿੱਚ ਕਿਵੇਂ ਮਸ਼ਹੂਰ ਹੋਇਆ ਉਸ ਨੂੰ ਬਹਿਸ ਬਣਾਇਆ ਗਿਆ। ਦਮੋਦਰ ਨੇ ਹੀਰ ਦੇ ਸਰਾਪੇ ਨੂੰ ਉਵੇਂ ਨਹੀਂ ਬਿਆਨਿਆ ਹੈ ਜਿਵੇਂ ਵਾਰਿਸ ਸ਼ਾਹ ਨੇ ਬਿਆਨਿਆ ਹੈ, ਕਿਉਂ ਜੇ ਉਸ ਨੇ ਮਰਦਾਵੀ ਅੱਖ ਦੀ ਬਜਾਏ ਇਨਸਾਨੀ ਅੱਖ ਨਾਲ ਉਸ ਨੂੰ ਵੇਖਿਆ ਬਿਆਨਿਆ ਹੈ, ਜਦ ਕਿ ਵਾਰਿਸ ਸ਼ਾਹ ਦੀ ਹੀਰ ਵਿੱਚ ਜਿਸਮਾਨੀ ਹੋਂਦ ਵਿਖਾਲੀ ਦਿੰਦੀ ਹੈ। ਵਾਰਿਸ ਸ਼ਾਹ ਦੀ ਸਰਾਪਾ ਨਗਾਰੀ ਨੂੰ ਵੇਖਦਿਆਂ ਬਿਆਨ ਕਰਦਿਆਂ ਹੋਇਆਂ ਸੂਫੀ ਹੋਰੀ ਇੰਜ ਵਿਚਾਰ ਸਾਂਝੇ ਕਰਦੇ ਨੇ। ਵਾਰਿਸ ਵੇਲੇ ਤੁਰਕ ਇਰਾਨੀ ਰਹਿਤਲੀ ਕਬਜ਼ੇ ਦੀ ਪਕੜ ਡਾਢੀ ਡੂੰਘੀ ਹੋ ਚੁੱਕੀ। ਪੰਜਾਬ ਦੇ ਪੜ੍ਹੇ ਲਿਖੇ ਫਾਰਸੀ ਬੋਲੀ ਤੇ ਸ਼ੇਰੀ ਰੀਤ ਦੇ ਜਾਣੂ ਹੋ ਚੁੱਕੇ ਨੇ। ਹਾਕਮ ਬੋਲੀ ਤੇ ਹਾਕਮ ਸ਼ੇਰੀ ਰੀਤ ਹੋਣ ਕਾਰਨ ਇਹ ਉਤਲੇ ਦੇਸੀ ਮੇਲ ਲਈ ਮਿਸਾਲ ਵੀ ਨੇ। ਮੋਹ ਦਾ ਸੋਮਾ ਵੀ ਵਾਰਿਸ ਇਸ ਰਮਜ਼ਕਾਰੀ ਨੂੰ ਵਰਤਿਆ ਹੀਰ ਸਰਾਪੇ ਲਈ। ਹੀਰ ਆਪ ਉਤਲੇ ਮੇਲ ਦੀ ਜ਼ੋਰਦਾਰ ਬੀਬੀ ਏ, ਸਰਦਾਰ ਖਾਨਦਾਨ ਦੀ ਧੀ ਏ। ਉਸ ਦੀ ਮਾਦੀ ਹੋਂਦ ਵਿੱਚੋਂ ਉਸ ਦੇ ਮੇਲ ਤੇ ਟੱਬਰ ਦੀ ਸ਼ਾਨ ਗੁਮਾਨ ਤੇ ਤਾਕਤ ਉਛਲ ਕੇ ਬਾਹਰ ਆਉਂਦੀ ਹੈ। ਇਹ ਸੀ ਹਵਾਲਾ ਸਫਾ ਨੰਬਰ 29 ਤੋਂ ਪੜ੍ਹਿਆ। ਵਾਰਿਸ ਸ਼ਾਹ ਦੇ ਸਰਾਪੇ ਬਾਰੇ ਗੱਲਕਥ ਕਰਦਿਆਂ ਕਹਿੰਦੇ ਨੇ ਕਿ ਉਹਨਾਂ ਤਵਾਰੀਖੀ ਜਾਣਕਾਰੀ ਤੇ ਵਸੇਬੀ ਸੁਰਤ ਨਾਲ ਹੀਰ ਤੇ ਉਹਦੇ ਪਾਤਰਾਂ ਦੇ ਸਰਾਪੇ ਨੂੰ ਉਲੀਕਿਆ ਏ ਤੇ ਹੀਰ ਜੋ ਦਮੋਦਰ ਨੇ ਲਿਖੀ ਏ ਉਸ ਵਿੱਚ ਇਨਸਾਨੀ ਅੱਖ ਨਾਲ ਡਿੱਠੇ ਮੰਜ਼ਰ ਤੇ ਵਜੂਦ ਨਜ਼ਰ ਆਉਂਦੇ ਨੇ। ਜਿਵੇਂ ਕਿ ਮੁਸ਼ਤਾਕ ਸੂਫੀ ਲਿਖਦੇ ਨੇ, ਦਮੋਦਰ ਹੀਰ ਦੀ ਘੜੀ ਕਢਾਈ ਬਣੀ ਬਣਾਈ ਸਰੀਰਕ ਔਰਤ ਬਣਾ ਪੇਸ਼ ਨਹੀਂ ਕੀਤਾ। ਇੰਜ ਉਸ ਮਰਦਾਨਾ ਜ਼ੇਨ ਤੇ ਖਿਆਲ ਨੂੰ ਕਾਮ ਭਰੇ ਸਵਾਦੀ ਵਜੂਦ ਦੀ ਫੋਕੀ ਚਸ ਮਾਨਣ ਨੂੰ ਠਾਕਿਆ ਹੈ। ਸਫਾ ਨੰਬਰ 33। ਮੁਸ਼ਤਾਕ ਸੂਫੀ ਹੋਰੀ ਸਰਾਪਾ ਨਗਾਰੀ ਦੀ ਗੱਲ ਕਰਦਿਆਂ ਹੋਇਆਂ ਉਹਨਾਂ ਸ਼ਾਇਰਾਂ ਦੀ ਗੱਲ ਵੀ ਕਰਦੇ ਨੇ ਜਿਨ੍ਹਾਂ ਨੇ ਜਨੀ ਦੀ ਮੂਰਤ ਨੂੰ ਇੱਕੋ ਜਿਹਾ ਹੀ ਬਿਆਨਿਆ ਹੈ, ਭਾਵੇਂ ਉਹ ਜਨੀ ਦੀ ਮੂਰਤ ਹੋਵੇ ਤੇ ਭਾਵੇਂ ਉਹ ਜਨੇ ਦੀ। ਉਹ ਰੰਗ ਰੂਪ ਦੀਆਂ ਇੱਕੋ ਜਿਹੀਆਂ ਹੀ ਲੱਗਦੀਆਂ ਨੇ ਜਿਹਦੇ ਵਿੱਚੋਂ ਅਸਲ ਹੋਂਦ ਵਿਖਾਲੀ ਨਹੀਂ ਦਿੰਦੀ। ਜਦੋਂ ਜਨੀ ਦੀ ਗੱਲ ਕਰਦੇ ਨੇ ਬਹੁਤੇ ਸ਼ਾਇਰ ਤੇ ਇੰਜ ਲੱਗਦਾ ਇੱਕੋ ਹੀ ਜਨੀ ਦੀ ਗੱਲ ਹੋ ਰਹੀ ਹੈ। ਆਪ ਮੰਨਦੇ ਹਨ
ਕਿ ਇਹ ਔਰਤ ਦਾ ਅੰਗ ਲੇਖਾ ਤੇ ਮਰਦ ਦਾ ਸਦਰ ਲੇਖਾ ਹੈ, ਜਿਸ ਨਾਲ ਗੁਲਾਮ ਮੰਡੀਆਂ ਚੇਤੇ ਵਿੱਚ ਆਉਂਦੀਆਂ ਨੇ। ਮੁਸ਼ਤਾਕ ਸੂਫੀ ਹੋਰਾਂ ਨੇ ਬੜੇ ਸੋਹਣੇ ਅੰਦਾਜ਼ ਦੇ ਨਾਲ ਉਹਨਾਂ ਸ਼ਾਇਰਾਂ ਦੇ ਉੱਤੇ ਵੀ ਤਨਕੀਦ ਕੀਤੀ ਹੈ ਜਿਨ੍ਹਾਂ ਨੇ ਸਿਰਫ ਸਵਾਣੀ ਦੇ ਸਰੀਰ ਤੇ ਅੰਗ ਨੂੰ ਹੀ ਬਿਆਨ ਕੀਤਾ ਹੈ, ਨਾ ਕਿ ਉਹਦੀਆਂ ਹੋਰ ਖੂਬੀਆਂ ਨੂੰ ਬਿਆਨ ਕੀਤਾ ਹੈ। ਤੀਜਾ ਬਾਬ, ਜਿਸ ਦਾ ਸਰਨਾਮਾ ਹੁਸਨ, ਮੈਦਾਨ ਤੇ ਸ਼ਾਹਸਵਾਰ, ਕਾਮ, ਮੇਲ ਤੇ ਹਿੰਸਾ ਹੈ, ਇਸ ਬਾਬ ਵਿੱਚ ਮੁਸ਼ਤਾਕ ਸੂਫੀ ਨੇ ਕਾਲੇ ਬਾਗ ਵਿੱਚ ਹੀਰ ਰਾਂਝੇ ਦੇ ਮੇਲ ਤੋਂ ਗੱਲ ਸ਼ੁਰੂ ਕਰਦਿਆਂ ਹੋਇਆਂ ਸਵਾਣੀ ਦੇ ਨਫਸੀਆਤੀ ਕਿਰਦਾਰ ਨੂੰ ਵੀ ਵਿਖਾਇਆ ਹੈ। ਮੁਸ਼ਤਾਕ ਸੂਫੀ ਹੋਰਾਂ ਨੇ ਇਸ ਬਾਬ ਅੰਦਰ ਪਾਤਰਾਂ ਦਾ ਨਫਸੀਆਤੀ ਤਜਜ਼ੀਆ ਵੀ ਕੀਤਾ ਹੈ ਕਿ ਕਿਵੇਂ ਨਫਸੀਆਤੀ ਹਵਾਲੇ ਨਾਲ ਉਹਨਾਂ ਨੂੰ ਬਿਆਨਿਆ ਗਿਆ ਹੈ ਕਿ ਕਿਵੇਂ ਉਹ ਖਾਸ ਹਾਲਾਤ ਵਿੱਚ ਵਰਤਾਰਾ ਕਰਦੇ ਨੇ। ਹੀਰ ਦੀਆਂ ਗ੍ਰਾਈ ਔਰਤਾਂ ਤੇ ਪੁਰਾਣੀ ਰੀਤ ਜੋ ਸਮਾਜ ਵਿੱਚ ਪ੍ਰਚਲਿਤ ਹੈ, ਉਹ ਸੋਚ ਕਿਵੇਂ ਪਛਾਣ ਬਣ ਗਈ, ਉਸ ਨੂੰ ਪਰਖਿਆ ਹੈ। ਹੀਰ ਦੀ ਕਾਇਆ ਪਲਟੀ ਤੇ ਰਾਂਝੇ ਦੇ ਰੂਪ, ਬਹਿਰੂਪ ਤੇ ਵਸੇਬ ਵਿੱਚ ਚੱਲਦੀਆਂ ਰੀਤਾਂ ਨੂੰ ਰਮਜ਼ਕਾਰੀ ਨਾਲ ਕਿੱਸਾ ਲਿਖਣ ਵਾਲਿਆਂ ਕਿਵੇਂ ਲੁਕਾਈ ਸਾਹਮਣੇ ਰੱਖਿਆ, ਇਸ ਦੀ ਤਸਵੀਰ ਸਾਹਮਣੇ ਰੱਖ ਦਿੱਤੀ ਹੈ। ਰਾਂਝੇ ਬਾਰੇ ਮੁਸ਼ਤਾਕ ਸੂਫੀ ਹੋਰੀ ਇੰਝ ਆਪਣੇ ਵਿਚਾਰ ਸਾਂਝੇ ਕਰਦੇ ਨੇ। ਰਾਂਝਾ ਕਿਸੇ ਦੀ ਉਕਸਾਉਣੀ ਸਾਹਮਣੇ ਕਿਸੇ ਵੀ ਹਾਲ ਵਿੱਚ ਭੜਕਦਾ ਨਹੀਂ। ਉਹ ਆਪਣੇ ਜੀਵਨ ਢਬ ਦੀ ਸੱਚਾਈ ਤੇ ਨਿਮਾਨਤਾ ਦੀ ਪਕਿਆਈ ਆਪਣੇ ਸਹਿਜ ਭਰੇ ਵਰਤਾਰੇ ਰਾਹੀਂ ਵਿਖਾਉਂਦਾ ਹੈ। ਧੀਰਜ ਨਾਲ ਉਹ ਵਸੇਬੀ ਚਲਨ ਨੂੰ ਵੰਗਾਰਦਾ ਹੈ ਤੇ ਜ਼ੋਰਾਵਰੀ ਦੀ ਚਾਲੂ ਰੀਤ ਦੇ ਉਲਟ ਉਹ ਸ਼ਾਂਤੀ ਦੀ ਰਾਹ ਟੁਰਦਾ ਹੈ। ਸਫਾ ਨੰਬਰ 90 ਤੋਂ ਇਹ ਹਵਾਲਾ ਪੜ੍ਹਿਆ ਗਿਆ। ਚੌਥਾ ਬਾਬ, ਹੀਰ ਤੇ ਰਾਂਝਾ, ਮਰਦਾਨਾ ਜਣੀ ਤੇ ਜ਼ਨਾਨਾ ਜਣਾ। ਜਿਵੇਂ ਕਿ ਇਹ ਬਾਬ ਹੀ ਲੱਗਦਾ ਹੈ ਕਿ ਜਿਵੇਂ ਇਹਦੇ 'ਚ ਜਿਹੜੀ ਤਨਕੀਦ ਕੀਤੀ ਗਈ ਹੋਏਗੀ, ਉਹਦੇ ਅੰਦਰ ਜਿਹੜੇ ਹਵਾਲੇ ਹੋਣਗੇ ਉਹ ਪੜ੍ਹਨ ਵਾਲੇ ਨੂੰ ਦਿਲਚਸਪੀ ਵੱਲ ਵੀ ਲੈ ਕੇ ਜਾਣਗੇ, ਪੜ੍ਹਨ ਵਾਲੇ ਦੀ ਦਿਲਚਸਪੀ ਵੀ ਸਾਹਮਣੇ ਰੱਖਣਗੇ ਤੇ ਨਾਲ ਨਾਲ ਉਹ ਹਕਾਇਕ ਵੀ ਦੱਸੇ ਜਾਣਗੇ ਜਿਹੜੇ ਸ਼ਾਇਰਾਂ ਨੇ ਆਪਣੇ ਕਲਾਮ ਰਾਹੀਂ ਸਾਹਮਣੇ ਲਿਆਂਦੇ। ਇਸ ਬਾਬ ਵਿੱਚ ਦਮੂਦਰ ਤੇ ਵਾਰਿਸ ਸ਼ਾਹ ਦੇ ਲਿਖੇ ਹੀਰ ਰਾਂਝੇ ਦੇ ਕਿੱਸੇ ਵਿੱਚ ਹੀਰ ਤੇ ਰਾਂਝੇ ਦੇ ਪਾਤਰਾਂ ਨੂੰ ਕਿਵੇਂ ਬਿਆਨਿਆ ਗਿਆ, ਉਸ ਦੀ ਪਰਖ ਕੀਤੀ ਗਈ। ਹੀਰ ਦਮੂਦਰ ਜਿਹੜੀ ਹੈ ਹੀਰ ਦੀ ਲਿਖੀ ਦਮੂਦਰ ਨੇ ਜਿਹੜੀ ਹੀਰ ਲਿਖੀ, ਉਹ ਹੀਰ ਮੂੰਹ ਜ਼ੋਰ ਜਵਾਨੀ ਤੇ ਜਵਾਨੀ ਚੜ੍ਹਦਾ ਹਾਥੀ ਦੱਸਿਆ ਹੈ ਜੋ ਜੰਗੀ ਤਾਕਤ ਦੀ ਅਲਾਮਤ ਬਣ ਜਾਂਦਾ ਹੈ। ਹੀਰ ਦੀ ਹਸਤੀ ਤੇ ਮਰਦਾਨਾ ਪੱਖ ਨਾਲ ਜੋੜ ਕੇ ਬਿਆਨਣਾ, ਹੀਰ ਮਰਦਾਂ ਦੀ ਤਾਕਤ ਰੱਖਦੀ ਹੈ ਜਿਸ ਕਰਕੇ ਉਹ ਰਾਠਾਂ ਨਾਲ ਵੀ ਭਿੜ ਜਾਂਦੀ ਹੈ। ਵਾਰਿਸ ਹੀਰ ਦੇ ਕੈਦੋ ਨਾਲ ਝੇੜੇ ਟਾਕਰੇ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ। ਦਮੂਦਰ ਦੀ ਹੀਰ ਵਿੱਚ ਹੀਰ ਦਾ ਪਿਓ ਸਮਾਜੀ ਹਸਤੀ ਹੈ ਜੋ ਸਮਾਜ ਵਿੱਚ ਵੱਡੀ ਕਦਰ ਰੱਖਦਾ ਹੈ, ਤੇ ਵਾਰਿਸ ਸ਼ਾਹ ਦੀ ਹੀਰ ਵਿੱਚ ਖਾਨਦਾਨੀ ਹਸਤੀ ਬਿਆਨ ਕੀਤੀ ਗਈ ਹੈ। ਅਦਾਲਤੀ ਕਾਰਵਾਈ ਨੂੰ ਹੀਰ ਤਮਾਸ਼ਾ ਸਮਝਦੀ ਹੈ, ਉਸ ਉੱਤੇ ਕਾਫਰ ਹੋਣ ਦਾ ਫਤਵਾ ਲੱਗਦਾ ਹੈ। ਇਸ਼ਕ ਹਰਾਮ ਹੈ ਤੇ ਰਾਂਝਾ ਚਾਲੂ ਵਿਹਾਰ ਨੂੰ ਤੋਂ ਇਨਕਾਰੀ ਹੈ। ਸਫਾ ਨੰਬਰ 127 ਦੇ ਉੱਤੇ ਮੁਸ਼ਤਾਕ ਸੂਫੀ ਹੋਰੀ ਆਪਣੇ ਵਿਚਾਰ ਇੰਝ ਸਾਂਝੇ ਕਰਦੇ ਨੇ। ਰਾਂਝੇ ਦਾ ਜ਼ਾਹਿਰ ਬਾਹਿਰ ਕੁਝ ਕਲਾਕਾਰ ਨਾਲ ਰਲਦਾ ਹੈ ਤੇ ਕੁਝ ਜ਼ਨਾਨੀ ਨਾਲ। ਵੰਜਲੀ ਰਾਂਝੇ ਦੇ ਕਲਾਕਾਰ ਹੋਣ ਦਾ ਇਸ਼ਾਰਾ ਹੈ। ਚੰਗੇ ਲਿਬਾਸ ਵਿੱਚ ਵੀ ਅਜਿਹਾ ਸੁਝਾਅ ਮੌਜੂਦ ਹੈ। ਸਾਡੀ ਵਸੋਂ ਵਿੱਚ ਕਲਾਕਾਰ ਜਾਂ ਢਾੜੀ ਚੰਗੇ ਖਾਵਨ ਤੇ ਚੰਗੇ ਪਹਿਨਣ ਦਾ ਰੱਸੀਆ ਹੈ। ਇਹ ਖਾਨਦਾਨੀ ਢਾੜੀ ਰਹਿਤਲ ਦੀ ਅਜੋਕੀ ਸ਼ਕਲ ਵਿੱਚ ਅਜੇ ਵੀ ਕੁਝ ਨਾ ਕੁਝ
ਦਿਸਦਾ ਏ। ਸਫਾ ਨੰਬਰ 127 ਤੋਂ ਇਹ ਪੜ੍ਹਿਆ ਗਿਆ। ਮੁਹਾੜ ਨਵੀਂ ਵਸੇਬ ਦੀ ਸਿੱਖ ਜਿਹੜੀ ਏ ਉਹ ਨਜ਼ਰ ਆਉਂਦੀ ਏ। ਪੰਜਵਾਂ ਬਾਬ ਜਦੋਂ ਅਸੀਂ ਪੜ੍ਹਨੇ ਆ, ਜਿਹਦੇ ਵਿੱਚ ਹੀਰ ਦੀ ਰਾਠਾਚਾਰੀ ਤੇ ਸਮਾਜੀ ਕਦਰਾਂ ਦੇ ਹਵਾਲੇ ਨਾਲ ਗੱਲ ਕੀਤੀ ਗਈ ਏ। ਇਹਦੇ ਵਿੱਚ ਪੰਜਾਬ ਦੀ ਰਹਿਤਲ ਬਹਿਤਲ ਤੇ ਸਮਾਜੀ ਕਦਰਾਂ ਵਿੱਚ ਜਿਉਂਦੇ ਜਾਗਦੇ ਕਿੱਸੇ ਦੇ ਪਾਤਰਾਂ ਨੂੰ ਮੌਜੂ ਬਣਾਇਆ ਗਿਆ। ਦਮੋਦਰ ਦੇ ਲਿਖੇ ਕਿੱਸੇ ਵਿੱਚ ਰਾਂਝੇ ਧੀਦੋ ਦੇ ਪਿਓ ਮੁਅੱਜ਼ਮ ਜ਼ਮੀਨ ਭਾਂਡੇ ਵਾਲਾ ਤੇ ਜਗੀਰਦਾਰ ਵਿਖਾਇਆ ਗਿਆ ਹੈ। ਰਾਂਝੇ ਦੇ ਸਿਰ ਉੱਤੇ ਚੂਚਕ ਰਾਠ ਹੀ ਹੱਥ ਰੱਖਦਾ ਹੈ। ਰਾਂਝੇ ਦਾ ਕਬੀਲਾ ਤਪੜੀਵਾਸ ਢੋਰ ਟੰਗਰ ਪਾਲ ਰਿਹਾ ਹੈ। ਇਸ ਨਕਾਤ ਨੇ ਬੜੀ ਮਿਹਨਤ ਨਾਲ ਕਿੱਸੇ ਦੇ ਅੰਦਰੋਂ ਮਿਸਾਲਾਂ ਕੱਢ ਕੇ ਪੜ੍ਹਨਹਾਰਾਂ ਸਾਹਮਣੇ ਲਿਆਂਦੀਆਂ ਨੇ ਤੇ ਉਹ ਕਿੱਸੇ ਦੇ ਨਾਲ ਨਾਲ ਉਸ ਵੇਲੇ ਦੇ ਸਮਾਜ ਤੇ ਸਮਾਜੀ ਕਦਰਾਂ ਬਾਰੇ ਵੀ ਜਾਣਕਾਰੀ ਦਿੰਦੇ ਨੇ। ਤਨਕੀਦ ਕਰਦਿਆਂ ਹੋਇਆਂ ਸਿਰਫ ਇੱਕ ਪੱਖ ਨੂੰ ਹੀ ਨਹੀਂ, ਕਈ ਪੱਖਾਂ ਨੂੰ ਬਿਆਨਿਆ ਗਿਆ ਏ। ਹੀਰ ਦੇ ਹਵਾਲੇ ਨਾਲ ਸਫਾ ਨੰਬਰ 147 ਦੇ ਉੱਤੇ ਮੁਸ਼ਤਾਕ ਸੂਫੀ ਹੋਰੀ ਲਿਖਦੇ ਨੇ, ਹੀਰ ਚਾਲਾ ਰਾਠ ਚਾਲਾ ਹੈ ਤੇ ਉਹ ਅਨੋਖਾ ਤੇ ਨਵਾਂ ਇਸ ਸਬਬੋਂ ਏ ਕਿ ਜਿਸ ਪਿੜੋਂ ਮਰਦ ਨੱਸ ਗਏ ਉੱਥੇ ਔਰਤ ਆ ਖਲੋਤੀ ਏ। ਇਹ ਔਰਤ ਰਾਂਝੇ ਨਾਲ ਇਸ਼ਕ ਤੋਂ ਪਹਿਲੇ ਜ਼ਮਾਨੇ ਦੀ ਏ। ਅਜੇ ਉਹ ਕੋਈ ਆਸ਼ਕ ਨਹੀਂ, ਰਾਠਨੀ ਏ। ਸਫਾ ਨੰਬਰ 147 ਤੋਂ ਪੜ੍ਹਿਆ ਗਿਆ। ਫਿਰ ਅਸੀਂ ਇੱਕ ਹੋਰ ਦੇਖਦੇ ਹਾਂ ਹੀਰ ਦੀ ਹਕੀਕਤ ਪਸੰਦੀ ਦੇ ਹਵਾਲੇ ਨਾਲ। ਅੱਗੇ ਮੁਸ਼ਤਾਕ ਸੂਫੀ ਹੋਰੀ ਸਫਾ ਨੰਬਰ 154 'ਤੇ ਲਿਖਦੇ ਨੇ, ਹੀਰ ਦੀ ਹਕੀਕਤ ਪਸੰਦੀ ਉਸ ਦੀ ਵਸੇਬੀ ਸੂਰਤ ਦੀ ਦਲੀਲ ਏ। ਉਹ ਵਸੋਂ ਨਾਲ ਰੁੱਝੀ ਰਹਿੰਦਿਆਂ ਉਸ ਨੂੰ ਬਦਲਣ ਲੋੜਦੀ ਏ। ਤਾਂ ਹੀ ਉਹ ਆਖਦੀ ਏ, ਮੈਂ ਔਖੀ ਰੁੱਧੀ। ਹੀਰ ਦਾ ਔਖਾ ਰਜੇਵਾਂ ਹੀ ਉਸ ਦੀ ਹਸਤੀ ਦੇ ਲਾਫਾਨੀ ਨਕਸ਼ ਦਾ ਸਬੂਤ ਏ। ਰਾਠਾਂ ਹੀਰ ਨੂੰ ਪਨਾਹ ਦੇ ਕੇ ਆਪਣੀ ਰਾਠੀ ਦੀ ਲਾਜ ਰੱਖੀ ਏ ਤੇ ਨਾਲ ਹੀ ਹੀਰ ਰਾਂਝੇ ਦੀ ਬੰਦਿਆਈ ਦੀ ਗਵਾਹੀ ਭਰੀ ਏ। ਛੇਵਾਂ ਬਾਬ, ਰਾਂਝਾ ਕ੍ਰਿਸ਼ਨ ਸਹੀ ਪਰ ਹੀਰ ਰਾਧਾ ਨਹੀਂ। ਮੁਸ਼ਤਾਕ ਸੂਫੀ ਹੋਰਾਂ ਨੇ ਰਾਂਝੇ ਤੇ ਕ੍ਰਿਸ਼ਨ ਦੇ ਕਿਰਦਾਰ ਦੀਆਂ ਜੁੜੀਆਂ ਸਿਫਤਾਂ ਨੂੰ ਬਿਆਨਿਆ ਹੈ। ਕ੍ਰਿਸ਼ਨ ਹਿੰਦੂਆਂ ਦਾ ਇੱਕ ਦੇਵਤਾ ਏ ਜਿਹਦੇ ਹੱਥ ਵੰਝਲੀ ਏ ਤੇ ਉਹ ਰਾਂਝੇ ਨੂੰ ਵੀ ਉਸੇ ਤਰ੍ਹਾਂ ਹੀ ਬਿਆਨ ਕਰਦੇ ਨੇ। ਅਦਬ ਵਿੱਚ ਕ੍ਰਿਸ਼ਨ ਦਾ ਅਵਤਾਰ ਲਿਖਦੇ ਨੇ, ਕ੍ਰਿਸ਼ਨ ਨੂੰ ਉਹਦਾ ਮਾਮਾ ਕਤਲ ਕਰਵਾਉਣਾ ਚਾਹੁੰਦਾ ਏ, ਜਦ ਕਿ ਰਾਂਝੇ ਨੂੰ ਉਸ ਦੇ ਭਰਾ ਮਰਵਾਉਣਾ ਚਾਹੁੰਦੇ ਨੇ। ਦਮੋਦਰ ਨੇ ਰਾਂਝੇ ਨੂੰ ਕ੍ਰਿਸ਼ਨ ਨਾਲ ਤੇ ਸਹੇਲੀਆਂ ਨੂੰ ਗੋਪੀਆਂ ਨਾਲ ਰਲਾ ਦਿੱਤਾ ਹੈ। ਇਸ ਤਰ੍ਹਾਂ ਇਤਿਹਾਸ ਤੇ ਮਿਥਿਹਾਸ ਨੂੰ ਜੋੜਿਆ ਹੈ। ਇਹ ਮੁਸ਼ਤਾਕ ਸੂਫੀ ਹੋਰਾਂ ਦੇ ਵਿਚਾਰ ਜਿਹੜੇ ਨੇ ਤੁਹਾਡੇ ਸਾਹਮਣੇ ਰੱਖੇ ਗਏ। ਕ੍ਰਿਸ਼ਨ ਦਾ ਪ੍ਰੇਮ ਤੇ ਰਾਂਝੇ ਦੇ ਪ੍ਰੇਮ ਦੋਵਾਂ ਦੀ ਕਹਾਣੀ ਵਿੱਚ ਸਾਂਝ ਦੇ ਤੇ ਵੱਖਰਵ ਵੀ ਲੱਭਦੀ ਏ। ਉਹ ਇਸ ਮੁਹਾੜ ਦੇ ਵਿੱਚ ਮੌਜੂ ਬਣਾਇਆ ਗਿਆ। ਸੱਤਵੇਂ ਬਾਬ, ਜਿਸ ਦਾ ਸਰਨਾਮਾ ਇਸ਼ਕ ਜ਼ਾਤੀ ਹੋਣ ਦੀ ਨਫੀ ਕਿਉਂ, ਵਿੱਚ ਫਲਸਫਿਆਨਾ ਢੰਗ ਨਾਲ ਇਸ਼ਕ ਦੇ ਜਜ਼ਬੇ ਨੂੰ ਬਿਆਨ ਕੀਤਾ ਗਿਆ ਏ ਤੇ ਰੀਤ ਵਿੱਚ ਇਸ਼ਕ ਦਾ ਅੰਤ ਕੀ ਹੁੰਦਾ ਏ, ਇਸ ਬਹਿਸ ਨੂੰ ਮੌਜੂ ਬਣਾਇਆ ਗਿਆ। ਰੀਤ ਤੇ ਰਸਮਾਂ ਰਿਵਾਜ਼ਾਂ ਵਿੱਚ ਔਰਤ ਨੂੰ ਕਿਵੇਂ ਵੇਖਿਆ ਜਾਂਦਾ ਏ, ਇਸ ਹਵਾਲੇ ਨਾਲ ਸਾਡੇ ਪਾਰਖ ਮੁਸ਼ਤਾਕ ਸੂਫੀ ਹੋਰਾਂ ਦਾ ਕਹਿਣਾ ਏ, ਵਿਚਲਾ ਭੁਲੇਖਾ ਇਹ ਹੈ ਕਿ ਇਨਸਾਨ ਦੀ ਪੂਰੀ ਤੇ ਅਸਲ ਮੂਰਤ ਮਰਦ ਏ, ਸਵਾਣੀ ਨਹੀਂ। ਰੀਤਾਂ ਰਸਮਾਂ ਵਿੱਚ ਵੀ ਖੁਦਾਈ ਵਜੂਦ ਨੂੰ ਮਰਦ ਦੇ ਕਲਬੂਤ ਵਿੱਚ ਢਾਲ ਕੇ ਵਿਖਾਇਆ ਤੇ ਬਿਆਨਿਆ ਗਿਆ ਏ। ਔਰਤ ਹੋਣ ਦਾ ਜਵਾਜ਼ ਉਸ ਦੇ ਦੋ ਗੁਣਾਂ ਵਿੱਚ ਦੱਸਿਆ ਗਿਆ ਹੈ। ਜਮਨ ਜਾਮਨ ਦੀ ਸਕਤ ਜੋ ਪੀੜੀ ਟੁਰਦੀ ਰਵੇ ਤੇ ਮਰਦ ਨੂੰ ਰੁਝਾਵਨ ਦੀ ਜਾਂਚ ਕਿ ਔਰਤ ਆਪ
ਮਰਦਾਨਾ ਰਾਖੀ ਦੀ ਛਤਰ ਛਾਵੇਂ ਰਹਿ ਸਕੇ। ਸਫਾ ਨੰਬਰ 169 ਤੋਂ ਇਹ ਇਬਾਰਤ ਪੜ੍ਹੀ ਗਈ। 8ਵੇਂ ਬਾਬ, ਜਿਸ ਦਾ ਸਰਨਾਮਾ ਹੀਰ ਸਾਂਝੀ ਵਸੋਂ ਰੂਹਾਨੀ ਰੀਤ ਤੇ ਠੋਸ ਹਯਾਤੀ ਦੀ ਮੰਤਕ ਹੈ। ਇਹ ਸਰਨਾਮਾ ਪੜ੍ਹ ਕੇ ਹੀ ਇੱਕ ਪੜ੍ਹਨਹਾਰ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਇਹਦੇ ਵਿੱਚ ਜਿਹੜੀਆਂ ਗੱਲਾਂ ਬਿਆਨ ਕੀਤੀਆਂ ਗਈਆਂ ਹੋਣਗੀਆਂ ਉਹ ਅਜਿਹੀਆਂ ਹੋਣਗੀਆਂ ਜਿਹਦੇ ਨਾਲ ਠੋਸ ਹਵਾਲੇ ਵੀ ਸਾਡੇ ਸਾਹਮਣੇ ਆਉਣਗੇ ਅਤੇ ਰੂਹਾਨੀ ਰੀਤ ਅਤੇ ਹਯਾਤੀ ਦੀ ਜਿਹੜੀ ਦਲੀਲ ਹੈ ਉਹ ਵੀ ਸਾਡੇ ਸਾਹਮਣੇ ਆ ਜਾਏਗੀ। ਦਮੋਦਰ ਦੀ ਲਿਖੀ ਹੀਰ ਵਿੱਚ ਸਾਂਝੀ ਵਸੋਂ ਏ। ਹਿੰਦੂ ਮੁਸਲਮਾਨ ਬਾਮਨ ਤੇ ਕਾਜ਼ੀ ਉਤਲੇ ਮੇਲ ਦੀ ਰਾਖੀ ਕਰਨ ਵਾਲੇ ਨੇ। ਸੈਤੀ ਦੇ ਮਹਿਬੂਬ ਦਾ ਨਾਂ ਰਾਮੂ ਬਰਮਨ ਹੈ, ਪਰ ਵਾਰਿਸ ਦੀ ਹੀਰ ਵਿੱਚ ਰਾਮੂ ਬਾਮਨ ਨਹੀਂ ਹੈ। ਹਿੰਦੂ ਪਾਤਰ ਮੁਸਲਮਾਨ ਪਾਤਰ ਵਿੱਚ ਵਟ ਗਿਆ ਹੈ। ਇੱਥੇ ਮੁਸ਼ਤਾਕ ਸੂਫੀ ਨੇ ਪੜ੍ਹਨਹਾਰਾਂ ਸਾਹਮਣੇ ਉਸ ਸਮਾਜੀ ਰੋਕ ਦੇ ਸਵਾਲ ਰੱਖੇ ਨੇ ਜੋ ਮੁਗਲ ਸ਼ਾਹੀ ਦੇ ਪੈਦਾ ਕੀਤੇ ਦਾ ਹਾਸਲ ਲੱਗਦਾ ਹੈ। ਵਾਰਿਸ ਦੀ ਹੀਰ ਵਿੱਚ ਪਾਤਰਾਂ ਦਾ ਮੇਲ ਵਰਤਾਰਾ ਵੀ ਬਦਲ ਗਿਆ ਹੈ। ਦਮੋਦਰ ਦੀ ਹੀਰ ਵਿੱਚ ਮਸੀਤ ਦਾ ਰਾਖੀ ਕਰਨ ਵਾਲਾ ਜਾਂ ਮਾਲਕ ਕੋਈ ਨਹੀਂ, ਪਰ ਵਾਰਿਸ ਸ਼ਾਹ ਦੀ ਹੀਰ ਵਿੱਚ ਮੁੱਲਾਂ ਦਾ ਕਬਜ਼ਾ ਹੈ। ਮੁੱਲਾਂ ਦੇ ਬਾਹਮਣਪਨ ਨੂੰ ਦੱਸਿਆ ਗਿਆ ਹੈ। ਅਕਬਰ ਦੇ ਦੌਰ ਵਿੱਚ ਦਮੋਦਰ ਨੇ ਹੀਰ ਰਚੀ ਅਤੇ ਉਸ ਦੌਰ ਦੇ ਕੀ ਅਸਰਾਤ ਨੇ ਇਸ ਹਵਾਲੇ ਨਾਲ ਮੁਸ਼ਤਾਕ ਸੂਫੀ ਹੋਰੀ ਲਿਖਦੇ ਨੇ। ਅਕਬਰ ਦੇ ਵਾਰੇ ਸੁਲਹ ਕੁਲ, ਵੰਨ ਸਵੰਨ ਦੀ ਮਾਨਤਾ ਅਤੇ ਮਜ਼ਹਬੀ ਰਵਾਦਾਰੀ ਦਾ ਚਲਨ ਹੈ, ਜਿਸ ਵਿੱਚੋਂ ਸਾਂਝੇ ਸਮਾਜ ਦੀ ਝਲਕ ਦਿਸਦੀ ਹੈ। ਜਿਵੇਂ ਜਿਵੇਂ ਮੁਗਲ ਸ਼ਾਹੀ ਦਾ ਢਾਂਚਾ ਥੋਥਾ ਹੁੰਦਾ ਗਿਆ ਅਤੇ ਗੈਰ ਮੁਸਲਿਮ ਮੁਕਾਮੀ ਤਾਕਤਾਂ ਸਿਰ ਚਾਵਣ ਲੱਗੀਆਂ, ਤਿਵੇਂ ਤਿਵੇਂ ਸੋੜੀ ਮੁਸਲਿਮ ਸ਼ਨਾਖਤ ਨੂੰ ਉਭਾਰਨ ਦਾ ਕੰਮ ਸ਼ੁਰੂ ਹੁੰਦਾ ਗਿਆ। ਅਜਿਹੀ ਨਵੀਂ ਨਜ਼ਰੀਆਕਾਰੀ ਲਈ ਮੁੱਲਾਂ ਅਤੇ ਆਲਮ ਦੀ ਵਧੇਰੇ ਲੋੜ ਪਈ। ਮੁੱਲਾਂ ਅਤੇ ਆਲਮ ਦੇ ਸਿਆਸੀ ਸਮਾਜੀ ਰੋਲ ਵਧਣ ਨਾਲ ਉਹਨਾਂ ਦੀ ਸਿਆਸੀ ਸਮਾਜੀ ਪਹੁੰਚ ਅਤੇ ਜ਼ੋਰ ਵਿੱਚ ਵੀ ਵਾਧਾ ਹੋਇਆ। ਇਹ ਸਫਾ ਨੰਬਰ 181 ਤੋਂ ਇਬਾਰਤ ਪੜ੍ਹੀ ਗਈ। ਮੁਸ਼ਤਾਕ ਸੂਫੀ ਹੋਰਾਂ ਦੀ ਕਿਤਾਬ ਮੁਹਾੜ ਦਾ ਅਖੀਰਲਾ ਬਾਬ, ਪੇਟੋਂ ਜਾਈ ਅੱਗ ਤੇ ਪੇਕਾ। ਇਹਦੇ ਵਿੱਚ ਹੀਰ ਤੇ ਉਹਦੇ ਪਰਿਵਾਰ ਦਾ ਆਪਸੀ ਵਰਤਾਰਾ ਕਿਵੇਂ ਦਾ ਸੀ ਉਸ ਨੂੰ ਮੌਜੂ ਬਣਾਇਆ ਗਿਆ ਅਤੇ ਰਾਂਝੇ ਦੇ ਆਉਣ ਤੋਂ ਪਹਿਲਾਂ ਪੇਕਾ ਘਰ ਅਤੇ ਫਿਰ ਰਾਂਝੇ ਨਾਲ ਜਦੋਂ ਸੰਬੰਧ ਬਣ ਜਾਂਦਾ ਹੈ ਅਤੇ ਵਰਤਾਰੇ ਵਿੱਚ ਕੀ ਫਰਕ ਆਉਂਦਾ ਹੈ, ਇਸ ਦੇ ਹਵਾਲੇ ਨਾਲ ਦਮੋਦਰ ਨੇ ਬਾਲ ਵਿਵਾਹ ਵੱਲ ਵੀ ਸੈਨਤ ਮਾਰੀ ਹੈ। ਹੀਰ ਦੇ ਸਾਕ ਦੀ ਸਲਾਹ ਹੋ ਰਹੀ ਸੀ। ਧੀ ਨੂੰ ਮਾਲ ਆਖਿਆ ਜਾ ਰਿਹਾ ਸੀ ਜੋ ਪੁਰਾਇਆ ਹੈ। ਹੀਰ ਇੱਕ ਅਮੀਰਜ਼ਾਦੀ ਹੈ ਜਿਸ ਦੀਆਂ 360 ਸਹੇਲੀਆਂ ਨੇ। ਧੀ ਰੀਤ ਰਵਾਇਤ ਦੇ ਹਿਸਾਬ ਨਾਲ ਨਹੀਂ ਟੁਰਦੀ ਹੈ। ਵਾਰਿਸ ਸ਼ਾਹ ਨੇ ਹੀਰ ਦੇ ਸਰਾਪੇ ਰਾਹੀਂ ਹੀਰ ਦੇ ਰੰਗ ਨੂੰ ਵੀ ਵਿਖਾਇਆ ਹੈ ਅਤੇ ਹੀਰ ਰਾਂਝੇ ਦੇ ਹਵਾਲੇ ਨਾਲ ਉਹਨਾਂ ਨੇ ਜੋ ਰਚਿਆ, ਮੁਸ਼ਤਾਕ ਸੂਫੀ ਹੋਰਾਂ ਨੇ ਉਸ ਦੇ ਕਈ ਪੱਖ ਸਾਹਮਣੇ ਲਿਆਂਦੇ ਨੇ। ਇਸ ਕਿਤਾਬ ਦੇ ਵਿੱਚੋਂ ਕੁਝ ਇਬਾਰਤਾਂ ਤੁਹਾਡੇ ਸਾਹਮਣੇ ਰੱਖੀਆਂ ਗਈਆਂ ਅਤੇ ਉਸ ਦਾ ਥੋੜ੍ਹਾ ਤਾਰੁਫ ਵੀ ਤੁਹਾਡੇ ਸਾਹਮਣੇ ਰੱਖਿਆ ਗਿਆ। ਪੰਜਾਬੀ ਕਲਾਸੀਕੀ ਸ਼ਾਇਰੀ ਪੜ੍ਹਨ ਵਾਲਿਆਂ ਵਾਸਤੇ ਇਹ ਕਿਤਾਬ ਬਹੁਤ ਸੋਹਣੀ ਮਾਲੂਮਾਤ ਜਿੱਥੇ ਲੈ ਕੇ ਆਉਂਦੀ ਹੈ, ਉੱਥੇ ਸੋਚਣ ਦੇ ਕਈ ਅੰਦਾਜ਼ ਵੀ ਜਿਹੜੇ ਨੇ ਉਹ ਸਾਡੇ ਸਾਹਮਣੇ ਰੱਖਦੀ ਹੈ ਕਿ ਜਿਸ ਨਾਲ ਅਦਬ ਨੂੰ ਕਈ ਪੱਖਾਂ ਰਾਹੀਂ ਅਸੀਂ ਵੇਖ ਸਕਦੇ ਹਾਂ। ਕਈ ਪੱਖ ਜਿਹੜੇ ਉਹਦੇ ਨਜ਼ਰ ਆਉਂਦੇ ਨੇ। ਮੁਸ਼ਤਾਕ ਸੂਫੀ ਹੋਰਾਂ ਨੇ ਕਈ ਪੱਖ ਜਿਹੜੇ ਨੇ ਉਹ ਲਿਆਂਦੇ ਨੇ ਜਿਸ ਦੇ ਬਾਰੇ ਬਹੁਤ ਘੱਟ ਲਿਖਿਆ ਗਿਆ। ਜਿਵੇਂ ਕਿ ਅਸੀਂ ਇਸ ਕਿਤਾਬ ਨੂੰ ਜੇ ਮਜਮੂਈ ਤੌਰ 'ਤੇ ਵੇਖੀਏ ਤਾਂ ਮਜ਼ਹਬੀ ਹਵਾਲੇ ਨਾਲ
ਜਿਹੜੀ ਪੌਣੇ 200 ਵਰ੍ਹਿਆਂ ਦੇ ਵਿੱਚ ਤਬਦੀਲੀ ਆਈ ਦਮੋਦਰ ਤੇ ਵਾਰਿਸ ਸ਼ਾਹ ਦੇ ਸਮਾਜ ਦੇ ਅੰਦਰ, ਅਤੇ ਫਿਰ ਉਹ ਕਿਵੇਂ ਅਦਬ ਦਾ ਹਿੱਸਾ ਬਣੀ। ਫਿਰ ਉਹ ਅਦਬ ਦੇ ਵਿੱਚ ਕਿਹੜੇ ਸਿਆਸੀ ਅਤੇ ਸਮਾਜੀ ਪੱਖ ਜਿਹੜੇ ਨੇ ਉਹ ਸਾਹਮਣੇ ਲਿਆਉਣ ਦਾ ਰਿਵਾਜ ਜਿਹੜਾ ਹੈ ਉਹ ਪਿਆ। ਫਿਰ ਰੀਤਾਂ ਅਤੇ ਰਿਵਾਜ਼ਾਂ ਨੇ ਕਿਵੇਂ ਪਾਤਰਾਂ ਦੇ ਅੰਦਰ ਤਬਦੀਲੀ ਲਿਆਂਦੀ, ਉਸ ਨੂੰ ਬੜੀ ਖੂਬਸੂਰਤੀ ਦੇ ਨਾਲ ਮੁਸ਼ਤਾਕ ਸੂਫੀ ਹੋਰਾਂ ਨੇ ਆਪਣੀ ਇਸ ਕਿਤਾਬ ਦੇ ਵਿੱਚ ਬਿਆਨ ਕੀਤਾ ਹੈ। ਇਸ ਕਿਤਾਬ ਦਾ ਜੇ ਅਸੀਂ ਬੈਕ ਟਾਈਟਲ ਜੇ ਵੇਖੀਏ ਤਾਂ ਉੱਥੇ ਮੁਹਾਰਟ ਗੁਰਮੁਖੀ ਵਿੱਚ ਮੁਸ਼ਤਾਕ ਸੂਫੀ ਹੋਰਾਂ, ਫਿਰ ਦਮੋਦਰ ਦੇ ਟੋਰੇ ਵੰਨ ਸਵੰਨੇ ਪੰਜਾਬ ਦੀ ਸਮਾਜੀ ਰਹਿਤਲੀ ਏਕਤਾ ਦੇ ਬਿਆਨੀਏ ਦਾ ਜੋ ਅੰਤ 20ਵੀਂ ਸਦੀ ਵਿੱਚ ਹੋਇਆ, ਉਹ ਸਾਡੀ ਤਾਰੀਖ ਦਾ ਭਿਆਨਕ ਅਤੇ ਅੰਨਾ ਮੋੜ ਹੈ। ਦਮੋਦਰ ਲਗਭਗ 16ਵੀਂ ਸਦੀ ਵਿੱਚ ਵੰਨ ਸਵੰਨੇ ਪੰਜਾਬ ਦੀ ਸਮਾਜੀ ਰਹਿਤਲੀ ਏਕਤਾ ਦਾ ਬਿਆਨੀਆ ਬਣਾਇਆ ਅਤੇ ਟੋਰਿਆ, ਜੋ ਓੜਕ 20ਵੀਂ ਸਦੀ ਵਿੱਚ ਮਜ਼ਹਬੀ ਵੱਖਰਵ ਵਿੱਚੋਂ ਹੁੰਦਾ ਹੋਇਆ ਸਮਾਜੀ ਸਿਆਸੀ ਵੰਡ ਉੱਤੇ ਆ ਮੁੱਕਿਆ। ਬਹੁਤ ਹੀ ਖੂਬਸੂਰਤ ਅੰਦਾਜ਼ ਤੁਸੀਂ ਅਗਰ ਦੇਖ ਸਕਦੇ ਹੋ ਕਿ ਮੁਸ਼ਤਾਕ ਸੂਫੀ ਹੋਰਾਂ ਨੇ ਆਪਣੀ ਇਸ ਸਾਰੀ ਕਿਤਾਬ ਦੇ ਵਿੱਚ ਰੱਖਿਆ। ਇਸ ਕਿਤਾਬ ਨੂੰ ਜੇ ਅਸੀਂ ਦੇਖੀਏ ਕਿ ਕਿਸ ਨੇ ਛਾਪਿਆ, ਇਸ ਕਿਤਾਬ ਦਾ ਛਪਨ ਵਰ੍ਹਾ ਜੁਲਾਈ 2021 ਹੈ। ਪ੍ਰਵੀਨ ਮਲਕ ਹੋਰਾਂ ਸੈਕਟਰੀ ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ ਨੇ ਛਾਪਣ ਦਾ ਪ੍ਰਬੰਧ ਕੀਤਾ। ਇਸ ਦਾ ਮੁੱਲ 500 ਰੁਪਇਆ ਹੈ ਅਤੇ ਇਸ ਦੇ ਕੁੱਲ ਸਫ਼ੇ 207 ਨੇ। ਪਾਕਿਸਤਾਨ ਪੰਜਾਬੀ ਅਦਬੀ ਬੋਰਡ ਦਾ ਜਿਹੜਾ ਪਤਾ ਹੈ ਉਹ ਤੁਸੀਂ ਨੋਟ ਕਰ ਲਓ। 2 ਕਲੱਬ ਰੋਡ, ਨਰਸਿੰਘ ਦਾਸ ਗਾਰਡਨ, ਸ਼ਾਹਰਾਏ ਕਾਇਦੇ ਆਜ਼ਮ, ਲਾਹੌਰ। ਫ਼ੋਨ ਨੰਬਰ ਵੀ ਲਿਖਿਆ, ਇਸ ਤੋਂ ਤੁਸੀਂ ਕਿਤਾਬ ਜਿਹੜੀ ਹੈ ਉਹ ਮੰਗਵਾ ਸਕਦੇ ਹੋ। ਇਹ ਕਿਤਾਬ ਪੰਜਾਬੀ ਅਦਬ ਨਾਲ ਮੋਹ ਰੱਖਣ ਵਾਲਿਆਂ, ਪੰਜਾਬੀ ਕਲਾਸਿਕੀ ਸ਼ਾਇਰੀ ਨਾਲ ਅਤੇ ਪੰਜਾਬੀ ਦੇ ਹਰ ਉਸ ਪੜ੍ਹਾਰ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਜੋ ਪੰਜਾਬੀ ਅਤੇ ਪੰਜਾਬੀ ਅਦਬ ਨਾਲ ਮੁਹੱਬਤ ਰੱਖਦਾ ਹੈ ਅਤੇ ਸਾਂਝ ਰੱਖਦਾ ਹੈ।